ਪਿੰਡੋਂ ਨਿਕਲਦੇ ਗਿਆ ਸੀ ਉਹਨੇ ਡੇਰਾ ਆਏਗਾ, ਪਤਾ ਨਹੀਂ ਕਿੱਥੇ ਕਿਹੜਾ ਡੇਰਾ ਮੈਨੂੰ ਸਮਝ ਨਹੀਂ ਆਉਂਦੀ। ਚਲੋ ਬਹਰਾਲ ਥੋੜਾ ਹੋਰ ਅੱਗੇ ਤੱਕਦੇ ਐ ਲੱਗਦਾ ਮੈਨੂੰ। ਸੁਣਾਓ ਜੀ ਇਮਲੀ ਜੀ, ਕੀ ਹਾਲ ਆ? ਓਏ ਆਓ ਜੀ, ਬਿਸਮਿल्ला। मैं बड़ी देर तो देख रहा वा कार कदी इंज जा रही है, कदी इंज जा रही है, कदी ऐ नूं जा रहा हो। तुसीं बादशाह आजो, लंघे आओ। ਅੱਜ ਤੇਰੀ ਜ਼ਰੂਰਤ ਪੈ ਗਈ ਆ ਮੈਨੂੰ। ਜ਼ਰੂਰਤ ਤੁਹਾਡੀ ਗੱਡੀ ਤੇ ਆਣ ਕੇ ਸੁਣੋ ਜਾਂ ਤੁਸੀਂ ਇੱਥੇ ਆਓਗੇ? ਆ ਗੱਡੀ ਤੋਂ ਬਾਹਰ ਤਾਂ ਨਿਕਲੋ ਜਨਾਬ, ਅੰਦਰ ਕੁੱਤੇ ਨਾ ਬੰਨੇ ਆ ਤੁਹਾਨੂੰ। ਓਏ ਕੁੱਤਾ ਤਾਂ ਬਾਹਰ ਬੰਨੇ ਆ, ਅੰਦਰ ਮੈਨੂੰ ਕਾਹਦੇ ਲਈ ਬੰਨਣਾ ਉਹਨੇ ਹੈ? ਆਏ ਇੱਕ ਮਿੰਟ ਹਰੀ ਯਾਰ, ਇਹ ਬਾਤ ਹੈ। ਆ ਜਾਓ, ਕਿਹੜੀਆਂ ਰਿਪੋਰਟਾਂ ਚੁੱਕੀ ਫਿਰਦੇ ਹੋ ਬਾਦਸ਼ਾਹ? ਰਿਪੋਰਟਾਂ ਕਾਹਦੀਆਂ ਯਾਰ? ਏ ਇਮਲੀ, ਸਾਰੀ ਜ਼ਿੰਦਗੀ ਲੰਘ ਗਈ ਹੈ ਇਮਲੀ ਚਾਕਰੀ ਕਰਦਿਆਂ। ਜਿਹੜੀ ਬਾਕੀ ਦੀ ਜ਼ਿੰਦਗੀ ਰਹਿ ਗਈ ਉਹਨਾਂ ਹਾਕਰੀ ਕਰ ਲਾ, ਜ਼ਰੂਰ ਚਾਕਰੀ ਕਰਨੀ ਹੈ। ਖੈਰ ਆ ਓ ਯਾਰ, ਚਾਕਰੀ ਵਾਕਰੀ ਕਾਹਦੀ ਕਰਨੀ ਆ? ਮੇਰੀ ਗੱਲ ਸੁਣ ਲਾ। ਹਿੱਲੀ ਕਾਤੋਂ ਜਾਂਦਾ ਵਾ ਕਿ ਦੁਖਦਾ ਕੁਛ? ਇਮਲੀ ਤੂੰ ਮੇਰੀ ਗੱਲ ਸੁਣ ਲਾ, ਤੂੰ ਮੇਰਾ ਕਦੋਂ ਦਾ ਯਾਰ? ਬੜੀ ਦੇਰ ਦਾ। ਬਸ ਮੈਂ ਤੇਰੇ ਪਿਓ ਨੂੰ ਵੀ ਜਾਣਦਾ। ਮੈਂ ਵੀ ਤੇਰੇ ਪਿਓ ਨੂੰ ਜਾਣਦਾ, ਬਹੁਤ ਚੰਗੇ ਤਰੀਕੇ ਨਾਲ ਜਾਣਦਾ। ਉਹ ਮੈਂ ਤੇਰੇ ਅੱਬੇ ਨੂੰ ਜਾਣਦਾ, ਮੰਦੇ ਨੂੰ। ਤੇ ਮੈਂ ਵੀ ਅੱਬੇ ਦਾ ਕਿਹਾ ਵਾ ਤੇਰੇ ਸ਼ੌਕੀ ਨੂੰ। ਤੇ ਮੇਰੀ ਗੱਲ ਸੁਣ, ਤੂੰ ਪਹਿਲਾਂ ਮੇਰੀ ਸੁਣ। ਮੈਂ ਤੇਰੀ ਦਿਹਾੜੀ ਲਾਉਣ ਚਾਹੁੰਦਾ। ਓਏ ਮੈਂ ਛੱਡ ਦਿੱਤੀਆਂ, ਮੇਰੇ ਕੋਲ ਇੱਟਾਂ ਉੱਟਾਂ ਚੁੱਕੀਆਂ ਜਾਂਦੀਆਂ। ਹੁਣ ਮੌਲਾ ਦਾ ਬੜਾ ਆਸਾਨ ਆ, ਬੜਾ ਸੋਹਣਾ ਲੋਕੀ ਸੁਣਦੇ ਆ ਮੈਨੂੰ। ਉਹ ਤੇਰੀ ਸਾਰੀ ਜ਼ਿੰਦਗੀ ਇਹੋ ਜਿਹੀ ਗੱਲਾਂ ਰਹੀਆਂ। ਮੇਰੀ ਗੱਲ ਸੁਣ ਲੈ ਇਮਲੀ, ਮੈਂ ਸੁਣਿਆ ਪਤਾ ਕੀ ਗੱਲ ਆ, ਮੈਂ ਆਇਆ ਤੇਰੇ ਕੋਲ ਸਪੈਸ਼ਲ ਤੌਰ ਤੇ। ਨਹੀਂ, ਸਪੈਸ਼ਲ ਤੌਰ ਤੇ ਕੀ? ਮੈਂ ਦਿਮਾਗ ਦਾ ਡਾਕਟਰ ਹਾਂ ਜਾਂ ਇੱਥੇ ਤੂੰ ਦੇਖ ਲੈ ਮੈਂ ਹੱਡੀਆਂ ਜੋੜਨ ਡਿਆ ਵਾ। ਉਹ ਭਾਈ, ਅੱਗੇ ਤੂੰ ਹੱਡੀਆਂ ਜੋੜਨ ਵਾਲਾ ਨਹੀਂ, ਹੱਡੀਆਂ ਚੁਗਣ ਵਾਲਾ ਲੱਗਦਾ। ਪਤਾ ਨਹੀਂ ਮੈਂ ਇੱਜ਼ਤ ਦੇਣ ਡਿਆ ਤੂੰ ਯਾਰ। ਉਹ ਯਾਰ ਤੂੰ ਜਿਹੜੀ 2 ਮਿੰਟ ਦੇਣੀ ਨਾ ਦੇ ਇੱਜ਼ਤ, ਕੰਮ ਦੱਸ ਕੀ ਆ? ਹੁਣ 2 ਮਿੰਟ ਵਾਲੀ ਇੱਜ਼ਤ ਨਹੀਂ, ਹੁਣ ਤੇਰੀ ਸਾਰੀ ਜ਼ਿੰਦਗੀ ਦੀ ਇੱਜ਼ਤ। ਮੈਨੂੰ ਜਿਹੜੀ ਗੱਲ ਵਾ ਨਾ ਅਸਲ ਚ ਉਹ ਦੱਸ। ਮੈਂ ਜਾਣਾ ਰਿਕਾਰਡਿੰਗ ਤੇ, ਨਵੀਂ ਕੰਪੋਜ਼, ਨਵੀਂ ਤਰਜ਼ ਆਪ ਲਿਖਿਆ ਸਾਰਾ ਕੁਝ। ਅੱਛਾ, ਇਹ ਕੰਪੋਜ਼ ਕੀ ਹੁੰਦੀ ਹੈ? ਇਹ ਕਿਹੜੀ ਬਿਮਾਰੀ ਹੈ? ਤਰਜ਼। ਅੱਛਾ ਅੱਛਾ, ਕੀ ਬਹਿ ਗਿਆ ਰਾਹ ਮੇਰਾ। ਅੱਛਾ ਜੱਜ ਕੋ ਆਪਣਾ ਗਾਣਾ ਗੁਣਾ ਤਾਂ ਸੁਣਾ ਮਾੜਾ ਜਿਹਾ। ਜਦ ਤੱਕ ਮੇਰੇ ਹਿਸਾਬ ਵਿੱਚ ਸਾਨੇ ਮੰਗਦਾ ਰਵਾਂਗਾ। ਉਹ ਪੂਰਾ ਸੁਣ ਲਾ ਪਹਿਲਾਂ। ਇਹ ਸੁਣਾ ਯਾਰ। ਕੂੜ ਜਿਹਾ ਪਿਆਰ ਮੇਰਾ ਈਮਾਨ ਰਵੇਗਾ, ਦੁਨੀਆ ਬਦਲੇ ਤੂੰ ਨਾ ਬਦਲੀ। ਦੁਨੀਆ ਤਰੱਕੀ ਕਰੇ, ਇਹਨੇ ਨਹੀਂ ਕਰਨੀ। ਏ ਤੇਰਾ ਇਹਸਾਨ ਰਵੇਗਾ, ਪਿਆਰ ਮੇਰਾ ਈਮਾਨ ਰਵੇਗਾ। ਕਿਆ ਬਾਤ ਹੈ। ਆ ਤੇਰੇ ਬਚਪਨ ਦੇ ਗਾਣੇ ਸੁਣ ਸੁਣ ਯਕੀਨ ਕਰ, ਇੰਨੀ ਤੇਰੀ ਆਵਾਜ਼ ਮਿੱਠੀ ਹੋਣੀ, ਕਿਆ ਬਾਤ ਹੈ। ਮੈਂ ਕੈਸਾ ਮਰੂੰਡੇ ਵਰਗਾ ਗਾਮਾ ਖਾਜੀ, ਸਿਆਣਿਆਂ ਦੀ ਸੇਵਾ ਕੀਤੀਆਂ ਵਾ, ਲੱਤਾਂ ਘੁੱਟੀਆਂ ਵਾ। ਨਹੀਂ ਤੇ ਹੈ ਅਗਲੇ ਤਾਂ ਕਿਸੇ ਟਾਈਮ ਤਾਂ ਮੈਨੂੰ ਇਹ ਕਹਿਣ ਲੱਗ ਪਏ ਸੀ ਮੇਰੇ ਉਸਤਾਦ ਇਮਲੀ ਖਾਂ, ਤੇਰੇ ਗਲੇ ਦੇ ਵਿੱਚ ਕੋਇਲ ਬੋਲਦੀ, ਕੋਇਲ। ਕੋਇਲ ਹੀ ਬੋਲਦੀ। ਉਹਨੂੰ ਬਾਹਰ ਕੱਢੋ ਤੇ ਬਿੱਠਾ ਦਾ ਟਾਈਮ ਹੋਇਆ। ਮੇਰਾ ਯਾਰ ਆ ਕਿ ਪੈਂਪਰਾਂ ਵਾਲਾ ਵਾ ਹੈ, ਬਿੱਠਾ ਦਾ ਟਾਈਮ ਹੋਇਆ। ਅਗਲਾ ਸੁਣਨਾ ਕਿ ਨਹੀਂ? ਹੁਣ ਸੁਣਾ ਅਗਲਾ ਸੁਣਾ। ਉਹ ਤੱਤੀ ਰਹਿਤ ਕੜਾਈਆਂ ਦੀ, ਕੁੱਤੀ ਖੁੱਲ ਗਈ ਨਾਈਆਂ ਦੀ। ਉਹ ਤੱਤੀ ਰਹਿਤ ਕੜਾਈਆਂ ਦੀ। ਜਦ ਥੋੜੇ ਦੇ ਚਣੇ ਬਣਾ ਲਿਆ, ਬੜਾ ਦਿਲ ਕਰਨ ਡਿਆ ਅੱਜ ਕੱਲ। ਤੱਤੀ ਰੇਤ ਤਾਂ ਤੱਤੀ ਹੋਈ ਆ। ਤੱਤੀ ਰਹਿਤ ਕੜਾਈਆਂ ਦੀ। ਹਾਏ ਹਾਏ, ਕੀ ਲੋਕੀ ਕੰਮ ਕਰਨ, ਸਾਨੂੰ ਕਿਹੜੀ ਲੋੜ ਆ ਕਮਾਈਆਂ ਦੀ? ਤੱਤੀ ਰਹਿਤ ਕੜਾਈਆਂ ਦੀ। ਉਹ ਸਾਹਮਣੇ ਗੱਡੀ ਖੜੀ ਹੈ ਤਾਈਆਂ ਦੀ। ਕੂੜਾ ਜਿਹਾ, ਤੈਨੂੰ ਦਿਲ ਹੀ ਨਹੀਂ ਕਰਦਾ ਮੈਂ ਛੱਡ ਦੇ ਯਾਰ, ਸ਼ੁਗਰ ਮੇਲਾ ਬਹੁਤ ਹੋ ਗਿਆ। ਮੇਰੀ ਗੱਲ ਸੁਣ ਲੈ, ਸਾਡੀ ਕੁੜੀ ਜਿਹੜੀ ਨਾ ਮਾਸ਼ਾਅੱਲਾ ਪੜ੍ਹ ਲਿਖ ਕੇ ਆਈ ਆ। ਮੇਰੇ ਤਾਂ ਸ਼ਾਦੀ ਦਾ ਹਲੇ ਮੂਡ ਹੀ ਨਹੀਂ ਹੈਗਾ। ਉਹ ਨਹੀਂ, ਤੇਰੀ ਸ਼ਾਦੀ ਕਿੱਥੋਂ? ਤੇਰੀ ਸ਼ਾਦੀ ਨਹੀਂ ਮੈਂ। ਉਹ ਤੇਰੀ ਸ਼ਾਦੀ, ਉਹ ਤੇਰੀ ਸ਼ਾਦੀ ਤੇਰੇ ਸਿਹਰਾ ਲਾਉਣ ਦੀ ਉਮਰ ਨਹੀਂ ਹੈ ਕਿ ਤੇਰੀ। ਹਾਂ ਤੇਰੀ ਤਾਂ ਕੋਈ ਕਬਰਾਂ ਕੁਬਰਾਂ ਡਿਜ਼ਾਈਨ ਡਿਜ਼ੂਨ ਦੇਖ ਤੂੰ। ਮੇਰੀ ਗੱਲ ਸੁਣ ਖਾਂ, ਮੇਰਾ ਇੰਨੀ ਦੇਰ ਦਾ ਦੋਸਤ ਵਾਂ। ਆ ਨੈਣ ਨਕਸ਼ ਤੇਰੇ ਆ ਡਿਜ਼ਾਈਨ ਦੇਖਣ ਵਾਲੇ। ਮੈਂ ਤਾਂ ਹਲੇ ਦੁਨੀਆ ਤੇ ਦੇਖਿਆ ਕੁਛ ਨਹੀਂ। ਮੈਂ ਤਾਂ ਹਲੇ ਨਾਮ ਕਮਾਉਣਾ ਵਾ। ਕੀ ਹੋ ਗਿਆ ਤੈਨੂੰ? ਨਾਨ ਕਮਾਉਣਾ? ਓਏ ਨਾਮ ਕਮਾਉਣਾ ਵਾ, ਮੇਰਾ ਗਾਣਾ ਹਿੱਟ ਹੋਣਾ ਵਾ। ਮੈਂ ਕਿਹਾ ਕਹਿੰਦਾ ਨਾਨਕ ਤੇ ਲਾਲਾ ਨਾਲ ਕਮਾਉਣਾ। ਅੱਛਾ ਮੇਰੀ ਗੱਲ ਸੁਣ ਲਾ, ਵਿੱਚੋਂ ਮੇਰੀ ਵੀ ਦਿਹਾੜੀ ਲਿਆਉਣੀ ਆ। ਜਿਹੜੀ ਸਾਡੀ ਬੀਬੀ ਜੀ ਨੇ, ਉਹ ਪੜ੍ਹ ਲਿਖ ਕੇ ਆਏ ਨੇ ਸ਼ਹਿਰੋਂ, ਤੇ ਉਹ ਕਹਿੰਦੀ ਮੈਨੂੰ ਗਾਉਣ ਦਾ ਸ਼ੌਕ ਆ। ਤੇ ਮੈਂ ਪੂਰੇ ਪਿੰਡ 'ਚ ਧਿਆਨ ਮਾਰਿਆ, ਮੈਂ ਕਿਹਾ ਬੀਬੀ ਜੀ ਐਸਾ ਸਟਾਰ ਤੁਹਾਨੂੰ ਮਿਲਾਉਣਾ ਤੇ ਜਿਹੜਾ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓ। ਇਹ ਉਹਨਾਂ ਦੀ ਗੱਡੀ ਆ? ਇਹ ਉਹਨਾਂ ਦੀ ਗੱਡੀ ਆ। ਚੁੱਪ ਕਰਕੇ, ਤੁਹਾਨੂੰ ਪਤਾ ਮੈਂ ਮੁੰਚੀ ਆ ਉਹਨਾਂ ਦਾ, ਸੈਕਟਰੀ।
ਕਿੱਦਾਂ ਦੀ ਆ ਉਹ? ਉਹ ਕੁੜੀ ਤਾਂ ਬਹੁਤ ਚੰਗੀ ਆ, ਲੇਕਿਨ ਇਹ ਮੈਂ ਤੈਨੂੰ ਦੱਸ ਦਵਾਂ, ਇੱਧਰ ਗੱਲ ਸੁਣ, ਉਹਦੇ ਕੋਲ ਫੀਸ ਤੂੰ ਲੈਣੀ ਹੈ ਠੋਕ ਕੇ, ਤੇ ਫੀਸ ਦੇ ਵਿੱਚੋਂ ਨਾ ਮੈਨੂੰ ਵੀ ਮੇਰੇ ਨਾਲ ਰੂਹਦਾਰੀ ਕਰਨੀ ਹੈ। ਤੇ ਉਹਨੂੰ ਮੇਰੀ ਅਕੈਡਮੀ 'ਚ ਭੇਜ ਦੇ। ਉਹ ਅਕੈਡਮੀ ਕਿਹੜੀ ਤੇਰੀ, ਕਿਹੜੀ ਅਕੈਡਮੀ ਆ? ਉਹ 5 ਕਿਲੋ ਗੋਇਆ ਪਿਆ ਤੇਰੀ ਅਕੈਡਮੀ ਦੇ ਵਿੱਚ। ਉਹ ਇਹ ਤਾਂ ਡੇਰਾ ਵਾ ਮੇਰਾ, ਤੁਸੀਂ ਬੈਠਕ 'ਚ ਭੇਜ, ਉਹਨੂੰ ਵਾਜਾ ਤਬਲਾ ਸਾਰਾ ਕੁਝ ਪਿਆ ਵਾ। ਮੇਰੀ ਗੱਲ ਸੁਣ ਲੈ, ਨਹੀਂ ਤੂੰ ਉੱਥੇ ਘਰ ਹੀ ਸਿਖਾਉਣਾ, ਕਿਉਂਕਿ ਕੁੜੀ ਆ ਚੌਧਰੀਆਂ ਦੀ, ਤੇ ਉਹਨੇ ਬਾਹਰ ਨਹੀਂ ਆਉਣਾ, ਉੱਥੇ ਹੀ ਸਿਖਾਉਣਾ, ਉੱਥੇ ਹੀ ਬਸ ਉਹਨੂੰ ਸਾਰਾ ਸਿਸਟਮ ਹੋਣਾ ਵਾ। ਟਾਈਮ ਤੂੰ 2 ਘੰਟੇ ਦੇਣੇ ਸਿਰਫ। ਉਹ ਸੋਹਣੀ ਤੈਨੂੰ ਰੋਟੀ ਮਿਲਿਆ ਕਰੂ, ਚਾਹ ਪਾਣੀ ਮਿਲੂਗੀ, ਫੀਸ ਆਪਣੀ ਦੱਸ ਦੇਈਂ, ਉਹਨਾਂ ਕਹਾ ਬੀਬੀ ਜੀ ਮੈਂ ਇੰਨੀ ਫੀਸ ਲੈਣੀ ਆ। ਫੀਸ ਨਹੀਂ, ਮੈਂ ਪਰ ਫੀਸ ਯਾਨੀ ਕਿ 2 ਘੰਟੇ ਸਿਖਾਉਣ ਜਾਣਾ, ਮੈਂ 2 ਘੰਟੇ ਦਾ 10,000 ਰੁਪਇਆ ਲਈ ਦੀ, ਮੈਨੂੰ ਗੱਲ ਖਤਮ। ਇਹ ਕਿਹੜੀ ਗੱਲ? ਚਲੋ ਤੂੰ ਉਹਨੂੰ ਦੱਸ ਹੀ ਦੇਣਾ, 10 ਦੇ ਵਿੱਚ 2 ਮੇਰਾ ਵੀ ਲਾ ਲੈ ਨਾਲ। ਚੱਲ 12 ਕਹਿ ਦੀ ਨਾ, ਤੂੰ ਕਹਿਣਾ ਮੈਂ ਕਹਿਣਾ ਵਾ। 12 ਮੇਰੀ ਗੱਲ ਸੁਣ ਲੈ, 12 ਗੱਲ ਨਹੀਂ ਕਹਿਣਾ, 12 ਤਾਂ ਮੈਨੂੰ ਲੱਗਦਾ ਤੇਰੇ ਵੱਜ ਗਏ ਆ। ਉਹ 2000 ਤੂੰ ਰੱਖੀ, 10 ਮੈਨੂੰ ਦੇ ਦੇਈਂ। ਉਹ ਤੂੰ ਸਿੱਧਾ ਹੀ ਉਹਨੂੰ 10 ਕਹਿ, ਤੇ 2 ਵਿੱਚ ਮੈਨੂੰ ਤੇਰੀ 8 ਤੂੰ ਲੈ ਲਈ। ਸਾਰੀ ਜ਼ਿੰਦਗੀ ਤੂੰ, ਮੈਨੂੰ ਪਤਾ ਹੀ ਆ ਜਿਹੜਾ ਤੂੰ ਕਮਾਉਣਾ ਵਾ, ਮੈਨੂੰ ਨਹੀਂ ਪਤਾ। ਹਾਂ ਅੱਛਾ ਮੇਰੀ ਗੱਲ ਸੁਣ, ਆ ਹੁਣ ਮੇਰੇ ਨਾਲ ਗੱਡੀ 'ਚ ਬਹਿ ਤੇ ਚੱਲੀਏ। ਹੁਣੇ ਹੀ ਜਾਣਾ? ਆਹੋ ਟਾਈਮ ਨਹੀਂ ਹੈਗਾ, ਆ ਜਾ ਮੇਰਾ ਭਰਾ, ਆ ਜਾ। ਜਾਣਾ ਕਿੱਥੇ ਆ? ਓਏ ਜਾਣਾ ਕਿੱਥੇ ਆ, ਨੁੱਕਰ ਤੇ ਕੋਠੀ ਆ ਉਹਨਾਂ ਦੀ, ਆ ਜਾ। ਉਹ ਚੱਲ ਚੱਲੀਏ ਦੁਨੀਆ ਦੀ ਉਸ ਨੁਕਰੇ, ਜਿੱਥੇ ਬੰਦਾ ਨਾ ਬੰਦੇ ਦੀ ਜ਼ਾਤ ਹੋਵੇ। ਬਹੁਤ ਅੱਛੇ, ਆਪਣੇ ਨਾਨਕਿਆਂ ਦੇ ਪਿੰਡ ਲੈ ਜਾ ਸਾਨੂੰ। ਓਏ ਮੇਰੀ ਦਿਹਾੜੀ ਲਵਾ, ਸ਼ੋਹੀ ਨਾ ਕਰ। ਆ ਜਾ। ਨਾ ਕੋਈ ਆਵੇ ਨਾ ਕੋਈ ਜਾਵੇ, ਨਾ ਕੋਈ ਚੁਗਲੀ ਖਾਵੇ, ਤੁਹਾਡਾ ਨਾ ਕੋਈ ਸਾਨੂੰ ਮਿਲਦਿਆਂ ਵੇਖ ਕੇ ਆਣ ਵਿਛੋੜਾ ਪਾਵੇ। ਹੱਥ ਪਿਆਰ ਦਾ ਫੜ ਕੇ ਟੁਰ ਚੱਲੀਏ, ਭਾਵੇਂ ਪੈਰਾਂ ਥੱਲੇ ਪੁਰਸਰਾਤ ਹੋਵੇ। ਚੱਲ ਚੱਲੀਏ ਦੋਨ, ਚੱਲ ਮੋੜ ਲਾ ਹੁਣ। ਚੱਲ ਠਹਿਰ ਜਾ, ਹੁਣ ਮੁੜ ਗਈ ਸਮਝ ਲੈ ਗੱਡੀ। ਮੈਂ ਫੜੋ ਆਪਣੀਆਂ ਰਿਪੋਰਟਾਂ, ਕਿੱਥੇ ਲਈ ਫਿਰਨ ਡਿਆ? ਸਾਰਾ ਸ਼ਹਿਰ ਲੰਘੇ ਆਇਆ, ਹੁਣ ਕਿੱਥੇ ਆ ਗਿਆ ਤੂੰ? ਉਹ ਤੈਨੂੰ ਤਾਂ ਪਤਾ ਹੀ ਆ, ਆਪਾਂ ਘਰੋਂ ਹੋ ਕੇ ਆਏ ਆ। ਉਹ ਮੈਨੂੰ ਘਰ ਵਾਲਿਆਂ ਨੇ ਦੱਸਿਆ ਤੇ ਬੀਬੀ ਦਾ ਡੇਰੇ ਤੇ ਆ, ਤੇ ਆਹ ਡੇਰੇ ਤੇ ਚੱਲਦੇ ਹੁਣ, ਆ ਜਾ। ਉਹ ਕਿੱਥੇ ਡੇਰਾ ਵਾ ਤੁਹਾਡਾ? ਬੀਬੀ ਆਪ ਮੱਝਾਂ ਚੋਂਦੀ ਉੱਥੇ ਤੁਹਾਡੀ। ਓਏ ਕਿਉਂ ਵੀ ਕਾਹਲਾ ਪੈ ਜਾਂਦਾ ਹੁਣ? ਉਹ ਸਾਹਮਣੇ ਡੇਰਾ ਨਜ਼ਰ ਆ ਰਿਹਾ, ਆ ਰਿਹਾ ਅੱਜ ਮੈਂ ਉੱਥੇ ਜਾਣਾ। ਤੇ ਫਿਰ ਇੱਥੇ ਲਾ ਦੇ ਮੈਨੂੰ। ਉਹ ਉਹ ਲਾ ਦਿੰਦਾ, ਠਹਿਰ ਜਾ ਲਾ, ਉਹ ਤੈਨੂੰ ਮੈਂ ਇੱਜ਼ਤ ਦੇਣ ਡਿਆ। ਸਾਰੀ ਜ਼ਿੰਦਗੀ ਤੁਸੀਂ ਨਾ ਬਰਾਤ ਦੇ ਅੱਗੇ ਟੁਰੇ ਹੋ, ਪਤਾ ਤੁਹਾਨੂੰ। ਆ ਜਾ ਵੀ ਆ ਜਾ। ਆਪ ਤਾਂ ਤੂੰ ਖੱਜਲ ਹੋਣਾ ਸੀ, ਘੱਟੇ ਮਿੱਠੀ ਚ ਨਾਲ ਮੈਨੂੰ ਵੀ ਕਰਨ ਡਿਆ ਵਾ। ਓਏ ਤੂੰ ਵਾਈਟ ਹਾਊਸ ਨਹੀਂ ਰਹਿੰਦਾ, ਮੈਂ ਦੇਖ ਕੇ ਆਇਆ ਜਿੱਥੋਂ ਤੂੰ ਆਇਆ ਵਾ। ਇੱਥੇ ਮੇਰੀ ਗੱਲ ਸੁਣ ਲੈ, ਬੀਬੀ ਜੀ ਸਾਡੇ ਬੜੇ ਗਰਮ ਤਬੀਅਤ ਦੇ ਆ। ਕੀ ਚੁੱਲਾ ਖਾਂਦੇ ਆ ਉਹ ਚੁੱਲ੍ਹਾ ਗੱਲ ਸੁਣ ਲੈ, ਜਾਂਦੇ ਸਭ ਤੋਂ ਪਹਿਲਾਂ ਚਾਹ। ਤੇਰੇ ਤੇ ਰੋੜ ਨਹੀਂ ਹੈ? ਉਹ ਨਹੀਂ, ਚਾਹ ਤੇ ਨਾਲ ਬਿਸਕਿਟ। ਓਏ ਆ ਜਾ, ਬਿਸਕਿਟ ਕਿੱਥੇ ਲਈ ਜਾਣ ਡਿਆ ਵਾ ਮੈਨੂੰ? ਓਏ ਆ ਜਾ ਓਏ, ਉਹ ਖਾਰਚ ਕਰਨ ਵਾਲੇ ਪੰਜੇ ਅੱਗੇ ਆ। ਉਹ ਕਿਹਦਾ ਡੇਰਾ ਵਾ ਇਹ? ਉਹ ਸਾਡਾ ਹੀ ਡੇਰਾ ਵਾ, ਤੈਨੂੰ ਪਤਾ ਇਹ ਕਿੰਨੇ ਜ਼ਗੀਰਦਾਰ ਆ, ਉਹ ਕਿੰਨੇ ਜ਼ਮੀਨਾਂ ਇਹਨਾਂ ਦੀਆਂ ਆਪਣੀਆਂ ਵਾ। ਇਹਨਾਂ ਨੇ ਇੰਗਲੈਂਡ ਅਮਰੀਕਾ ਦੇ ਵਿੱਚ ਕਾਰੋਬਾਰ ਆ। ਇਹ ਬੀਬੀ ਜੀ ਬੜੀ ਪੜ੍ਹੀ ਲਿਖੀ ਆ, ਉਹ ਹੁਣ ਸਿਰਫ ਮਸੀਕੀ ਦੇ ਨਾ ਸਰਚ ਕਰ ਰਹੀ ਆ। ਉਹ ਕਿੰਨੀ ਕੁ ਪੜ੍ਹੀ ਲਿਖੀ ਹੋਣੀ, ਜਿਹੜੇ ਘੱਟੇ ਮਿੱਟੀ ਚ ਰਹਿਣ ਡਈ ਆ ਉਹ ਕੱਟੇ ਮਿੱਟੀ ਦੀ ਕਲਚਰ ਦੇਖਣ ਆਈ ਆ ਅਗਲੀ। ਉਹ ਇਹ ਕਲਚਰ ਕਿੱਥੇ ਤੱਕ? ਇੱਟਾਂ ਵਾ ਨਿਰੀਆਂ ਕਲਚਰ ਵਾ, ਉਹ ਪੁਰਾਣੀ ਜੀ ਪੌੜੀ ਆ, ਤੂੰ ਕਲਚਰ ਦਿਖਾਉਣ ਡਿਆ ਵਾ। ਉਹ ਪੁਰਾਣੇ ਗੁੜ ਦੇ ਮੂੰਹ ਵਾਲਿਆ, ਮੈਂ ਤੈਨੂੰ ਕਹਿਣ ਡਿਆ ਚਵਲਾ ਨਾ ਮਾਰ। ਆ ਕਲਚਰ ਦੇਖਣਾ, ਇਹਨੂੰ ਭਾਵੇਂ ਇੱਥੋਂ ਸਾਇਆ ਹੋ ਜਾਏ। ਸਾਇਆ ਤਾਂ ਮੈਨੂੰ ਹੋਇਆ ਆ, ਉਹਨੂੰ ਕੀ ਹੋਣਾ? ਆ ਮੇਰੇ ਨਾਲ ਸਾਇਆ ਟੁਰਿਆ ਹੁੰਦਿਆ। ਮੈਨੂੰ ਲੱਗਦਾ ਜਿੱਦਾਂ ਦੀ ਜਗ੍ਹਾ ਵਾ ਤੇਰੀ ਬੀਬੀ ਜੀ ਵੀ ਉਦਾਂ ਦੀ ਹੋਣੀ ਆ, ਡਿੰਗੀ ਬੀਬੀ ਚਿੱਬੀ। ਦੇ ਬਾਰੇ ਖਿਲਾਫ ਗੱਲ ਨਹੀਂ ਕਰਨੀ, ਤੈਨੂੰ ਪਤਾ ਨਹੀਂ ਹੈਗਾ, ਤੈਨੂੰ ਉਹਨਾਂ ਨੇ ਟੋਟੇ ਕਰਕੇ 버ਗਰ ਚ ਪਾ ਕੇ ਖਾ ਜਾਣਾ। ਜਿਹੜੇ ਲੋਕ ਜਿਹਨਾਂ ਦੀ ਧੀ ਆ ਜਾ ਚੁੱਪ ਕਰਕੇ। ਕੈਸੀ ਜਗ੍ਹਾ ਤੇ ਲੈ ਕੇ ਆ ਗਿਆ ਤੂੰ? ਮੇਰੀ ਗੱਲ ਸੁਣ ਲਾ, ਬੀਬੀ ਜੀ ਨਾ ਉਹ ਸਿੱਖਣੀ ਚਾਹੁੰਦੇ ਆ ਦੇਸੀ ਮਸੀਕੀ। ਓਏ ਜਿੱਦਾਂ ਦੇ ਹਾਲਾਤ ਚ ਰਹਿਣ ਡੇ, ਰਾਜਗੀਰੀ ਸਿੱਖਣ, ਮਜ਼ਦੂਰੀ ਸਿੱਖਣ, ਇਹਨੂੰ ਸਹੀ ਤਰ੍ਹਾਂ ਬਣਾਉਣ। ਓਏ ਚਵੜਾ ਜਿਹਾ, ਤੈਨੂੰ ਤਮੀਜ਼ ਕਿਉਂ ਨਹੀਂ ਹੋਗੀ? ਇਹ ਵੱਡੇ ਲੋਕ ਨੇ, ਇਹਨਾਂ ਦੀਆਂ ਸੋਚਾਂ ਹੋਰ ਹੁੰਦੀਆਂ ਆ। ਉਹਨੂੰ ਮਸੀਕੀ ਦੀ ਤਮੀਜ਼ ਹੈਗੀ ਕਿ ਨਹੀਂ? ਕਿਹਨੂੰ? ਜਿਸ ਨੂੰ ਜਿੱਥੇ ਲੈ ਕੇ ਆ ਮੁਖਤਰਮਾ ਨੂੰ, ਜਿਹੜੀ ਹੈਗੀ ਉਹ ਪੜ੍ਹੀ ਇੰਨਾ ਵਾ, ਪੜ੍ਹੀ ਲਿਖੀ ਕੁੜੀ ਆ ਉਹ। ਇੱਥੇ ਆ ਕਿਹੜੇ ਮੁਰਸ਼ਿਦਾਂ ਦਾ ਮੰਜਾ ਇਹ ਮੁਰਸ਼ਿਦਾਂ ਨੇ ਇੱਥੇ ਮੈਂ ਬਹਿਣਾ ਆ ਕੇ ਆਪਣੇ ਡੇਰੇ ਤੇ ਆਣ ਕੇ ਬੜਾ ਹਿਸਾਬ ਕਿਤਾਬ ਕਰੀਦਾ ਸੀ। ਇੱਥੇ ਬੈਠੇ ਤੁਸੀਂ? ਓਏ ਇੱਥੇ ਨਾ ਬੈਠੀਆਂ, ਇੱਧਰ ਆ ਜਾ, ਇੱਧਰ ਆ ਜਾ, ਇੱਧਰ ਆ ਖਲੋ ਕੇ ਗੱਲ ਕਰ। ਬੀਬੀ ਜੀ ਆਉਂਦੇ ਨਾ ਬੜੇ ਬਾਤ ਤਰੀਕੇ ਨਾਲ ਉਹਨਾਂ ਪਿਆਰ ਕਰਨਾ। ਉਹ ਸਲਾਮ ਕਹਿਣਾ, ਪਹਿਲਾਂ ਸਲਾਮ ਕਹਿਣਾ, ਬੀਬੀ ਜੀ ਹੁਕਮ ਕਰੋ। ਓਏ ਮੈਂ ਇੱਥੇ ਉਸਤਾਦ ਲੱਗਣ ਆਇਆ ਵਾਂ, ਨੌਕਰ ਬਣਨ ਨਹੀਂ ਆਇਆ। ਉਹ ਮੈਨੂੰ ਕਵੇ ਖਾਨ ਸਾਹਿਬ ਦੱਸੋ ਕੀ ਹੁਕਮ ਆ, ਉਲਟ ਚੱਲਣਾ? ਤੂੰ ਦਿਮਾਗ ਖਰਾਬ ਆ ਤੇਰਾ? ਉਹ ਪਾਗਲ, ਤੈਨੂੰ ਕਵੇ ਦੱਸੋ ਕੀ ਹੁਕਮ ਆ? ਤੁਸੀਂ ਤਾਂ ਸਿੱਧਾ ਹੀ ਕਹਿਣਾ ਲੈ 500 ਰੁਪਏ ਦੇ ਦਿਓ। ਇੱਧਰ ਆ। ਕਿੱਥੇ ਲੈ ਚੱਲਣਾ ਹੁਣ? ਓਏ ਝੁੱਗੀਆਂ 'ਚ ਸੌਣ ਵਾਲੇ ਆ, ਮੈਂ ਤੈਨੂੰ ਕਹਿੰਦਾ ਇੱਧਰ ਆ ਜਾ। ਓਏ ਉਸੇ ਝੁੱਗੀ 'ਚ ਰਾਤ ਰਹਿਣ ਵਾਲੇ ਆ। ਆ ਵੇਖਦੇ ਆ, ਅੱਲਾ ਦੀ ਜ਼ਮੀਨ ਆ, ਹੋਰ ਕੀ ਆ? ਉਹ ਗੰਨੇ ਲੱਗੇ ਸਾਹਮਣੇ, ਉਹ ਪਰਾਂ ਇੱਕ ਸੁੱਕਾ ਜਿਹਾ ਦਰਖਤ ਲੱਗਾ, ਇਹੀ ਸਾਰਾ ਕੁਝ ਦੇਖਦਾ ਮੈਂ ਸਾਰਾ ਦਿਨ। ਉਹ ਤੈਨੂੰ ਮੈਂ ਉਸ ਦਰਖਤ ਨਾਲ ਬੰਨ ਕੇ ਕੁੱਟਣਾ, ਤੈਨੂੰ ਪਤਾ ਨਹੀਂ ਹੈਗਾ ਮੇਰਾ। ਕੀ ਦਿਖਾਉਣ ਡਿਆ ਤੂੰ? ਉਹ ਚਬੜਾ ਜ਼ਮੀਨਾਂ ਨਹੀਂ ਕਹਿੰਦਾ, ਆਉਂਦੀ ਬੀਬੀ ਜੀ ਆਉਂਦੇ। ਹਾਂ ਬੀਬੀ ਜੀ ਆਹੋ। ਵਾਹ ਵਾਹ ਗਾਮੇ ਖਾਂ, ਉਹ ਜਿਉਂਦਾ ਬਸਦਾ ਰਹਿ ਓਏ।
ਤੂੰ 2000 ਕਹਿਣ ਡਿਆ ਸੀ, ਇਹ 10 ਹੀ ਤੇਰਾ ਵਾ। ਹੈ ਇਹ 10 ਤੂੰ ਰੱਖ ਲਾ। ਤੇ ਤੂੰ ਰਾਤ ਨੂੰ ਬੱਚਿਆਂ ਨੂੰ ਨਾਸ਼ਤਾ ਕਿੱਥੋਂ ਕਰਾਉਣਾ? ਕਿਹੜੇ ਬੱਚੇ? ਉਹ ਤੂੰ ਛੱਡ ਦੇ, ਆਹ ਬੱਚੇ ਦੇਖ ਤੂੰ ਜਿਹੜੇ ਮੈਨੂੰ ਦਿਖਾਉਣ ਡਿਆ ਵਾ। ਕਬੂਤਰਾਂ ਦੇ ਬੱਚੇ। ਇੱਧਰ ਆ ਮੇਰੀ ਗੱਲ ਸੁਣ, ਇੱਧਰ ਆ। ਏਡੀ ਸੋਹਣੀ ਆ ਜਿਹੜਾ। ਉਹ ਇੱਧਰ ਆ ਜਾ ਸੋਹਣੀ, ਇੱਧਰ ਆ ਜਾ। ਕੀ ਡੇਲੇ ਪਾੜ ਦੇਖਣ ਡਿਆ? ਉਹ ਇਹ ਸਾਡੀ ਬੀਬੀ ਜੀ ਨੇ, ਉਹ ਕਦੀ ਸੋਹਣੀ ਕੁੜੀ ਨਹੀਂ ਦੇਖੀ ਤੂੰ? ਨਹੀਂ, ਇਹ ਤਾਂ ਬਹੁਤ ਸੋਹਣੀ ਆ ਯਾਰ। ਅੱਛਾ। ਇਦਾਂ ਦੀਆਂ ਕੁੜੀਆਂ ਤਾਂ ਮੈਂ ਇੰਗਲਿਸ਼ ਫਿਲਮ 'ਚ ਦੇਖੀਆਂ ਬਸ। ਤੇਰੇ ਵਰਗੇ ਮੈਂ ਅੰਗਰੇਜ਼ੀ ਫਿਲਮਾਂ 'ਚ ਦੇਖੀ ਆ। ਬਹੁਤ ਸੋਹਣੀ ਆ। ਚਵੜ ਜਿਹਾ ਨਾ ਹੋਵੇ। मुंशी जी। ਸਲਾਮ ਬੀਬੀ ਜੀ। अस्सलाम, कैसे हैं आप? ਜੀ ਠੀਕ ਜੀ। ਉਹ ਤੇਰੇ ਹੱਥ ਕਿੰਨੇ ਠੰਡੇ ਆ, ਜਿਵੇਂ ਬਰਫ਼ 'ਚ ਲੱਗਾ ਹੈ। ਤੁਸੀਂ ਹੱਥਾਂ ਦੀ ਗੱਲ ਕਰਦੇ ਜੀ, ਮੈਂ ਜੋ ਤੁਹਾਨੂੰ ਉੱਥੇ ਤੁਰਦਿਆਂ ਦੇਖਿਆ, ਮੈਂ ਸਾਰੇ ਦਾ ਸਾਰਾ ਹੀ ਬਰਫ਼ ਬਣ ਗਿਆ। ਤੂੰ ਬਣ ਨਹੀਂ ਗਿਆ, ਤੇਰੇ ਮਰੇ ਤੇ ਬਰਫ਼ ਲਾਉਣੀ ਆ ਮੈਂ ਵੀ ਸੂਆ ਰੱਖਿਆ ਵੱਡਾ। ਮੁੰਸ਼ੀ ਜੀ, ਜੀ ਜੀ ਬੀਬੀ ਜੀ। ਮਹਿਮਾਨ ਨੇ, ਇਸ ਤਰ੍ਹਾਂ ਨਾਲ ਬਦਤਮੀਜ਼ੀ ਨਾ ਕਰੋ, ਇਹਨਾਂ ਦੇ ਖਾਣ ਪੀਣ ਦਾ ਕੋਈ ਇੰਤਜ਼ਾਮ ਕਰੋ। ਬੀਬੀ ਜੀ ਖਾ ਪੀ ਕੇ ਹੀ ਅਸੀਂ ਪਿੱਛੋਂ ਆਏ ਆ, ਲੇਕਿਨ ਇਹਨਾਂ ਲੋਕਾਂ ਨੂੰ ਜ਼ਿਆਦਾ ਖਵਾਈਏ ਨਾ ਤੇ ਵੈਸੇ ਖਰਾਬ ਹੋ ਜਾਂਦੇ ਨੇ, ਨਾਲੇ ਇਹਨਾਂ ਦੀ ਤਬੀਅਤ ਔਰ ਮਿਹਦਾ ਖਰਾਬ ਹੋ ਜਾਂਦਾ। ਕੋਈ ਗੱਲ ਨਹੀਂ, ਤੁਸੀਂ ਫਿਰ ਵੀ ਖਿਲਾਓ ਕੁਛ। ਬੈਠਾ ਜੀ। ਹਾਂ ਜੀ, ਬੈਠੋ ਬੈਠੋ। ਸੰਗੀਤ ਪੜ੍ਹਿਆ ਤੁਸੀਂ? ਲਓ, ਸੰਗੀਤ ਤੁਸੀਂ ਪੜ੍ਹਨ ਦੀ ਗੱਲ ਕਰਦੇ, ਮੈਂ ਬੜੀ ਦੇਰ ਜਾਂਦਾ ਰਿਹਾ ਵਾਂ, ਹੁਣ ਤਾਂ ਢੱਠ ਗਿਆ ਉੱਥੋਂ ਜੀ। ਉਹ ਭਾਈ, ਉਹ ਸੰਗੀਤ ਸਨ ਮੇਰੀ ਗੱਲ ਨਹੀਂ ਕਰਨ ਡਈ। ਉਹ ਸੰਗੀਤ ਜਿਹੜਾ ਲਿਖਿਆ ਨਾ ਹੁੰਦਾ ਮੌਸੀਕੀ ਲਿਖੀ ਸੁਰ ਹੁੰਦੀ ਆ। ਲੈ ਲਓ, ਸਾਡੇ ਜਿੰਨਾ ਕਿਹਨੂੰ ਹੁੰਦਾ ਜੀ? ਇਹ ਤੁਸੀਂ ਕਿਹੜੀ ਗੱਲ ਕਰਨ ਡਏ? ਚਲ ਠੀਕ ਹੈ ਮੁੰਸ਼ੀ, ਤੂੰ ਜਾ, ਹੁਣ ਮੈਂ ਗੱਲ ਕਰ ਲੈਣੀ ਇਹਦੇ ਨਾਲ। ਚੱਲ ਜਾ, ਹੁਣ ਜਾਂਦਾ ਨਹੀਂ। ਚੱਲਾਂ। ਚਲੋ ਤੁਸੀਂ ਬੈਠੋ, ਕੁਝ ਖਾ ਪੀ ਲਵੋ, ਫਰੈਸ਼ਮੈਂਟ ਲਵੋ ਜ਼ਰਾ, ਮੈਂ ਆਈ ਥੋੜੀ ਦੇਰ ਤੱਕ। ਸਾਰੇ ਜਾਈ ਜਾਣ ਡਏ, ਭਾਵੇਂ ਮੈਨੂੰ ਇਕੱਲੇ ਨੂੰ ਇੱਥੇ ਸਾਇਆ ਹੋ ਜਾਏ। ਉਹ ਮੈਂ ਤੈਨੂੰ ਐਡੇ ਸੋਹਣੇ ਮਾਹੌਲ 'ਚ ਲੈ ਕੇ ਆਈ ਆ, ਕੁਝ ਬੋਲ ਤੇ ਸਹੀ। ਤੂੰ ਤੇ ਹੱਥ ਬੰਨ ਕੇ ਇੰਜ ਖੜਾ ਜਿਵੇਂ ਮਾਲੀ ਮਦਦ ਲੈਣ ਆਇਆ ਮੇਰੇ ਕੋਲੋਂ। ਮੈਡਮ, ਮੈਨੂੰ ਲੱਗਦਾ ਵਾ ਕਿ ਤੁਹਾਨੂੰ ਕਿਸੇ ਨਾਮਵਰ ਫਨਕਾਰ ਨਾਲ ਗੱਲ ਕਰਨ ਦੀ ਤਮੀਜ਼ ਨਹੀਂ ਹੈਗੀ। ਮੈਂ ਕੋਈ ਮਾਮੂਲੀ ਸਿੰਗਰ ਨਹੀਂ ਹੈਗਾ ਜਾਂ ਮਾਮੂਲੀ ਡਾਇਰੈਕਟਰ ਨਹੀਂ ਹੈਗਾ। ਮੇਰੇ ਆਪਣੇ ਸ਼ਾਗਿਰਦ ਨੇ, 100-150 ਮੇਰਾ ਸ਼ਾਗਿਰਦ ਨੇ, ਜਿਹੜੇ ਇਸ ਟਾਈਮ ਇਸ ਮੁਲਕ ਦੇ ਵਿੱਚੋਂ ਲੱਖਾਂ ਰੁਪਈਆ ਕਮਾ ਰਹੇ ਨੇ। ਵਾਹ ਵਾਹ ਵਾਹ, ਤੇ ਇਹਦਾ ਮਤਲਬ ਉਹ 100-150 ਤੇਰਾ ਚੇਲਾ ਹੈ। ਹਾਂ, ਉਹ ਮੇਰੇ ਚੇਲੇ ਨੇ, ਔਰ ਤੁਹਾਡੀ ਇਤਲਾਹ ਲਈ ਅਰਜ਼ ਵਾ, ਹਰ ਮਹੀਨੇ ਮੈਨੂੰ ਲੱਖਾਂ ਰੁਪਈਆ ਦੇ ਨਜ਼ਰਾਂ ਵੀ ਕਰਕੇ ਜਾਂਦੇ ਨੇ। ਐਡੇ ਬਾ ਅਦਬ ਬੱਚੇ ਨੇ ਉਹ ਮਾਸ਼ਾਅੱਲਾ ਸਾਰੇ ਹੀ ਨਾਮਵਰ ਹੋਏ ਨੇ। ਮੈਨੂੰ ਲੱਗਦਾ ਤੁਸੀਂ ਸਿੱਖਣਾ ਹੀ ਕੁਝ ਨਹੀਂ ਹੈਗਾ, ਸਟਾਰਟ ਹੀ ਬਦਤਮੀਜ਼ੀ ਕਰ ਦਿੱਤੀ ਹੈ। ਉਹ ਗੱਲ ਤੇ ਠੀਕ ਆ, ਤੁਹਾਨੂੰ ਲੱਖਾਂ ਰੁਪਏ ਭੇਜਦੇ ਨੇ, ਮੈਨੂੰ ਕਿੱਦਾਂ ਯਕੀਨ ਆਵੇ ਕਿ ਤੁਸੀਂ ਅੱਛਾ ਸਿੰਗਰ ਵੀ ਹੋ, ਨਾਲ ਕੁਝ ਗਾ ਕੇ ਤੇ ਸੁਣਾਓ ਮੈਨੂੰ। ਤੁਸੀਂ ਹੁਣ ਸੁਣ ਲਓ ਮੇਰੇ ਕੋਲ ਜੋ ਵੀ ਸੁਣਨਾ। ਆਪਣੀ ਮਰਜ਼ੀ ਦਾ ਹੀ ਕੋਈ ਸੁਣਾ ਦਿਓ। ਹੋਏ ਇਸ ਜਗ ਦੀ ਜਦੋਂ ਤੱਕ ਕਹਾਣੀ ਰਵੇ, ਪਿਆਰ ਤੇਰਾ ਮੇਰੀ ਜ਼ਿੰਦਗਾਨੀ ਰਵੇ। ਇਸ ਜਗ ਦੀ ਜਦੋਂ ਤੱਕ ਕਹਾਣੀ ਰਵੇ, ਪਿਆਰ ਤੇਰਾ ਮੇਰੀ ਜ਼ਿੰਦਗਾਨੀ ਰਵੇ। ਇਸ ਜਗ ਦੀ ਜਦੋਂ ਤੱਕ ਕਹਾਣੀ ਰਵੇ। ਹੋ ਗੱਡੀਆਂ ਦਾ ਧੂਮਾਇਆ, ਹੋ ਇੱਕ ਸੋਹਣਾ ਤੂੰ ਲੱਗਦਾ ਏ, ਦੂਜਾ ਫੇਰ ਵੀ ਤੂੰ ਮਾਇਆ। ਸੂਲੀ ਚੜਨੇ ਕਭੀ ਪਿਆਰ ਡਰਦਾ ਨਹੀਂ, रूह निकल जांदी ए प्यार मरदा नहीं। तेरे कदमां च मेरी जवानी रवे, प्यार तेरा मेरी जिंदगानी रवे। इस जग दी जदों तक कहानी रवे। गा लोगे इदां? बहुत सोहना गाया तू। ਤੁਸੀਂ ਗਾ ਲੋਗੇ ਇਦਾਂ? ਮੈਂ ਪੁੱਛਣ ਡਿਆ। ਤੁਹਾਨੂੰ ਇਸੇ ਲਈ ਤੇ ਉਸਤਾਦ ਫੜਿਆ ਹੈ ਕਿ ਮੈਂ ਵੀ ਗਾਣਾ ਸਿੱਖ ਲਾਂ। ਖੈਰ ਇਹਦਾ ਮਤਲਬ ਵਾਲੇ ਸਿੱਖਣਾ ਤੁਸੀਂ। ਹਾਂਜੀ, ਤੁਸੀਂ ਇੱਕ ਟੈਨਸ਼ਨ ਗੱਲ ਕਹਾਂ? ਹਾਂਜੀ। ਤੂੰ ਨਾ ਮੇਰੇ ਦਿਲ 'ਚ ਵਸ ਗਿਆ ਤੇ ਮੇਰੇ ਦਿਲ ਨੇ ਤੈਨੂੰ ਪਸੰਦ ਕਰ ਲਿਆ, ਤੇ ਜਿਹੜੀ ਚੀਜ਼ ਮੈਨੂੰ ਪਸੰਦ ਆ ਜੇ ਨਾ, ਮੈਂ ਉਹਨੂੰ ਹਾਸਲ ਕਰਕੇ ਰਹਿੰਦੀ ਹਾਂ। ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਮੇਰੇ ਨਾਲ ਜੀ? ਹਾਂ। ਹਿਰਮ, ਇਹ ਕੌਣ ਆ? ਰੁਕ ਜ਼ਰਾ। ਉਹ ਬੀਬੀ ਮੇਰੇ ਗਲਾ ਖੁਸ਼ਕ ਹੋਣ ਡਿਆ ਵਾ। ਕਿਉਂ ਤੂੰ ਮੇਰੀ ਮੌਤ ਦਾ ਸਮਾਨ ਦਾ ਬੰਦੋਬਸਤ ਕਰੀ ਜਾਨੀ? ਤੂੰ ਚਾਹੁੰਦੀ ਆ ਕਿ ਨਾ ਅੱਖਾਂ ਨਾਲ ਤੂੰ ਮੇਰੇ ਟੋਟੇ ਹੁੰਦੇ ਦੇਖੇ ਤੂੰ? ਹਿਰਮ, ਤੈਨੂੰ ਮੈਂ ਪੁੱਛਿਆ ਇਹ ਕੌਣ ਆ? ਓਏ ਤੇਰੀ ਜੁਰਤ ਕਿੰਜ ਹੋਈ ਸਾਡੇ ਖੇਤਾਂ 'ਚ ਪੈਰ ਰੱਖਣ ਦੀ? ਓਏ ਆਇਆ ਤਾਂ ਤੂੰ ਆਪਣੇ ਪੈਰਾਂ ਤੇ ਇੱਥੇ, ਹੁਣ ਤੇਰੀ ਇੱਥੋਂ ਲਾਸ਼ ਹੀ ਜਾਏਗੀ। ਤੇਰੀ ਜੁਰਤ ਕਿੱਦਾਂ ਹੋਈ ਸਾਡੇ ਖੇਤਾਂ 'ਚ ਆਉਣ ਦੀ? ਤੇ ਨਾਲੇ ਤੂੰ ਹੈ ਕੌਣ ਆ? ਮੈਨੂੰ ਪੁੱਛਦੀ ਆ ਮੈਂ ਕੌਣ ਆ? ਮੈਂ ਤੇਰਾ ਮੰਗੇਤਰ ਆ। ਆਪਣੇ ਵੱਲ ਵੇਖ ਤੇ ਮੇਰੇ ਵੱਲ ਵੇਖ, ਬਲੀਅਡ ਦਾ ਪਾਵਾ ਹੁੰਦਾ। ਮੈਂ ਤੇਰੇ ਇੱਕ ਲਪੇੜ ਮਾਰੀ ਨਾ, ਤੇਰੀਆਂ 7 ਕਲਾਬਾਜ਼ੀਆਂ ਪੈਣੀਆਂ। ਤੇ ਨਾਲੇ ਤੂੰ ਮੇਰਾ ਮੰਗੇਤਰ ਨਹੀਂ ਆ, ਤੇ ਨਾ ਮੈਂ ਤੈਨੂੰ ਆਪਣਾ ਮੰਗੇਤਰ ਮੰਨਦੀ ਆ। ਮੇਰਾ ਮੰਗੇਤਰ ਇਮਲੀ ਹੋਵੇਗਾ। ਜੇ ਇਹੀ ਗੱਲ ਆ ਹਿਰਮ, ਅੱਜ ਨਮਾਜ਼ ਮਗਰਿਬ ਤੋਂ ਬਾਅਦ ਇਹਦਾ ਜਨਾਜ਼ਾ ਉੱਠੇਗਾ ਤੇ ਇਹਦਾ ਮੂੰਹ ਆਣ ਕੇ ਵੇਖ ਲਵੀਂ। ਉਹ ਵੀਰੇ ਤੇਰੀ ਮੇਰੀ ਕੀ ਦੁਸ਼ਮਣੀ ਆ? ਮੈਂ ਤਾਂ ਤੈਨੂੰ ਜਾਣਦਾ ਨਹੀਂ।
ਕੈਸਾ ਅੰਗੂਰ ਦੇ ਗੁੱਛੇ ਜਿੱਡਾ ਵਾ ਤੂੰ? ਇਹ ਤਾਂ ਤੈਨੂੰ ਵਕਤ ਹੀ ਦੱਸੇਗਾ। ਇਹ ਵਕਤ ਦੇਖ ਲੈਂਦਾ ਵਾ ਜਿਹੜਾ ਦੱਸੂਗਾ। ਇਮਲੀ ਤੂੰ ਘਬਰਾਣਾ ਨਹੀਂ, ਮੈਂ ਹੈ ਨਾ, ਚੱਲ ਮੇਰੇ ਨਾਲ। ਚਲੋ ਜੀ। ਓਏ ਚੱਲ ਇੱਥੇ ਮਾਰਿਆ। ਭਾਜੀ ਮੇਰੀ ਗਲਤੀ ਤਾਂ ਦੱਸੋ ਯਾਰ। ਓਏ ਬਕਵਾਸ ਬੰਦ ਕਰ ਓਏ। ਡੰਗੇ ਬਦਮਾਸ਼ ਨੂੰ ਤੂੰ ਨਹੀਂ ਜਾਣਦਾ? ਜੇ ਤੂੰ ਨਹੀਂ ਜਾਣਦਾ ਤੇ ਜਾਣ ਜਾਏਗਾ। ਡੰਗੇ ਬਦਮਾਸ਼ ਦਾ ਇੱਕ ਨਾਮ, ਉਹ ਜਿੱਥੇ ਡਿੰਗਾ ਬਦਮਾਸ਼ ਜਾਵੇ ਬਾਜ਼ਾਰ ਬੰਦ ਹੋ ਜਾਂਦੇ ਨੇ, ਬੱਚੇ ਰੋਣ ਲੱਗ ਪੈਂਦੇ ਨੇ ਤੇ ਮਾਵਾਂ ਬੱਚਿਆਂ ਨੂੰ ਚੁੱਪ ਕਰਾਉਣਾ ਭੁੱਲ ਜਾਂਦੀਆਂ ਨੇ। ਮੇਰਾ ਨਾਮ ਹੈ ਡਿੰਗਾ ਬਦਮਾਸ਼। ਭਾਜੀ ਤੁਸੀਂ ਦੁਕਾਨਾਂ ਤੋਂ ਉਧਾਰ ਲੈਣਾ ਹੁੰਦਾ ਜਿਹੜਾ ਬੰਦ ਕਰ ਜਾਂਦੇ? ਓਏ ਬਕਵਾਸ ਬੰਦ ਕਰ ਓਏ। ਇਹ ਕੀ ਬਕਵਾਸ ਕਰ ਰਹੇ ਆ? ਇਹਦੇ ਮੂੰਹ 'ਚ ਕੱਪੜਾ ਲਾ ਓਏ, ਮੈਂ ਦੇਖਾਂ ਕਿਹੜੀ ਸ਼ੈ ਵਿੱਚ ਲੁਕਿਆ। ਓ ਹਜੇ ਨਹੀਂ ਲਾਉਣਾ ਓਏ ਡਿੰਗੇ ਬਦਮਾਸ਼। ਕਿਉਂ? ਐਸ ਬੰਦੇ ਦੇ ਮੈਨੂੰ ਗੋਸ਼ੇ ਦੇ ਟੁਕੜੇ ਹੋਏ ਚਾਹੀਦੇ ਆ। ਟੁਕੜੇ ਚਾਹੀਦੇ ਆ? ਟੁਕੜੇ ਚਾਹੀਦੇ ਆ। ਕਿੰਨੇ ਕਿੰਨੇ? ਇੰਨੇ ਦਾ ਹੋਣ ਨਾ। ਓਏ ਤੂੰ ਕਿਤੇ ਪਕਾਉਣਾ ਤਾਂ ਨਹੀਂ ਇਹਨੂੰ? ਓ ਨਹੀਂ ਯਾਰ ਨਹੀਂ, ਮੈਂ ਤਸਵੀਰਾਂ ਭਰੋ ਲਾਂਗਾ। ਓਏ ਆਪਣੀ ਸਿਹਤ ਵੇਖ ਤੇ ਆਪਣੇ ਸ਼ੌਕ ਵੇਖ। ਅਖੇ ਮੈਨੂੰ ਟੁਕੜੇ ਚਾਹੀਦੇ ਨੇ। ਐਡਾ ਤੂੰ ਆਦਮਖੋਰ। ਓ ਮੈਨੂੰ ਇਹ ਤਾਂ ਦੱਸ, ਓ ਇਹਦੇ ਨਾਲ ਤੇਰੀ ਦੁਸ਼ਮਣੀ ਕੀ ਹੈ? ਓਏ ਮੇਰੀ ਮੁਹੱਬਤ ਦਾ ਟਕੇਟ ਹੈ। ਅਸਤਗਫਾਰ। ਉਹ ਤੇਰੀ ਮੁਹੱਬਤ ਤੇ ਡਾਕਾ ਪੈ ਗਿਆ। ਉਹ ਤੈਨੂੰ ਤਾਂ ਕੋਈ ਡਾਕੂ ਲੁੱਟ ਲਵੇ ਤੇ ਤੇਰੇ ਕੋਲ ਦਸਾਂ ਦੀ ਭਾਨ ਨਹੀਂ ਨਿਕਲਣੀ। ਆਖੇ ਮੇਰੀ ਮੁਹੱਬਤ ਤੇ ਡਾਕਾ ਪੈ ਗਿਆ। ਉਹ ਤੈਨੂੰ ਤੇ ਕੁੱਤੇ ਵੇਖ ਕੇ ਮੂੰਹ ਪਰਾਂ ਕਰ ਜਾਂਦੇ ਆ। ਡਾਕਾ ਪੈ ਗਿਆ। ਕਿਹੜੀ ਮੁਹੱਬਤ ਤੇ ਡਾਕਾ ਪੈ ਗਿਆ ਤੇਰੀ ਤੇ? ਉਹ ਬੱਚਿਆਂ ਕੋਲ ਕੁਲਫੀਆਂ ਖੋ ਕੇ ਖਾਣ ਵਾਲਿਆ ਚਵਲਾ, ਤੇਰੇ ਨਾਲ ਮੁਹੱਬਤ। ਉਹ ਲਾਂਤੀਆ ਗਟਰਾਂ ਦੇ ਟੱਕਣ ਚੁੱਕ ਕੇ ਨਸਣ ਵਾਲਿਆ, ਤੇਰੇ ਨਾਲ ਮੁਹੱਬਤ। ਦੁਨੀਆ ਦੇ ਸ਼ਾਹਰੁਖ ਖਾਨ, ਮੈਨੂੰ ਸਹੀ ਸਹੀ ਦੱਸ, ਤੂੰ ਮੇਰੇ ਹੱਥੋਂ ਇਹ ਕਤਲ ਕਿਉਂ ਕਰਾਉਣਾ ਚਾਹੁੰਦਾ? ਬੋਲਦਾ ਕਿਉਂ ਨਹੀਂ? ਉਹ ਭਾਰ ਡਿੰਗੇ ਬਦਮਾਸ਼, ਇਰਮ ਮੇਰੇ ਚਾਚੇ ਦੀ ਧੀ ਹੈ ਤੇ ਮੇਰੀ ਬਚਪਨ ਦੀ ਮੰਗ ਹੈ। ਤੇ ਇਹ ਜਿਹੜਾ ਬੰਦਾ ਵਾ ਔਰਤਾਂ ਨੂੰ ਡਾਂਸ ਸਿਖਾਉਂਦਾ ਵਾ। ਉਹ ਡਾਂਸ ਨਹੀਂ ਭਾਜੀ, ਹੋਰ ਕੀ ਸਿਖਾਉਂਦਾ ਤੂੰ? ਗਾਣੇ ਸਿਖਾਉਂਦਾ ਜੀ ਮੈਂ। ਡਾਂਸ ਸਿਖਾਉਂਦਾ ਵਾ ਉਹ ਗਾਣੇ ਭਾਜੀ ਸਿਖਾਉਂਦਾ ਤੇ ਨਾਲ ਗਾਣੇ ਵੀ ਸਿਖਾਉਂਦਾ ਵਾ। ਤੇ ਇਹਨੇ ਉਹਨੂੰ ਆਪਣੇ ਮੁਹੱਬਤ ਦੇ ਜਾਲ ਦੇ ਵਿੱਚ ਫਸਾ ਲਿਆ ਵਾ ਤੇ ਹੁਣ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਵਾ। ਉਹ ਡਿੰਗੇ ਬਦਮਾਸ਼, ਉਹ ਮੇਰੇ ਨਾਲ ਨਫ਼ਰਤ ਤੇ ਇਸ ਬੰਦੇ ਨਾਲ ਪਿਆਰ ਕਰਨ ਲੱਗ ਪਈ ਆ। ਓਏ ਡਾਊਨ, ਓਏ ਬਾਂਦਰ ਨਾਲ ਜੱਸੂ ਪੰਜੂ ਖੇਡਣ ਵਾਲਿਆ, ਇਰਮ ਅਰਬਾਂ ਖਰਬਾਂ ਦੀ ਮਾਲਕ, ਤੇ ਇਹਦੇ ਹੀ ਕਤਲ ਦੀ ਸਿਫਾਰਿਸ਼ ਸਿਰਫ ਮੈਨੂੰ 2000 ਰੁਪਇਆ। ਉਹ ਡਿੰਗੇ ਬਦਮਾਸ਼, ਤੂੰ ਟੈਨਸ਼ਨ ਨਾ ਲੈ, ਤੈਨੂੰ 5000 ਰੁਪਇਆ ਮੈਂ ਹੋਰ ਦੇ ਦਿਆਂਗਾ। ਓ ਚੱਲ ਠੀਕ ਆ ਫਿਰ, ਅੱਜ ਮਗਰਬ ਤੋਂ ਬਾਅਦ ਇਹਦੇ ਛੋਟੇ ਛੋਟੇ ਟੁਕੜੇ ਕਰਕੇ ਤੇਰੇ ਘਰ ਭਿਜਵਾ ਦਿਆਂਗਾ। ਓਏ ਉਹਨੂੰ ਭਾਵੇਂ ਤੂੰ ਟਿੱਕਾ ਬੋਟੀ ਬਣਾ ਲਈ ਤੇ ਭਾਵੇਂ ਕਰੇਲੇ ਗੋਸ਼ਤ ਪਕਾ ਲਈ। ਇਹਦੇ ਟੋਟੇ ਟੋਟੇ ਕਰਦੇ ਤੇ ਜ਼ਬਾਨ ਦੇ 5-6 ਟੋਟੇ ਕਰੀ। ਉਹ ਤੁਸੀਂ ਡਾਕੂ ਆ ਕਿ ਬਿਊਟੀ ਪਾਰਲਰ ਨਾਲ ਮੈਨੂੰ ਕਾਹਤੋਂ ਭਾਫ ਦਿੱਤੀ ਆ? ਤੈਨੂੰ ਹੁਣ ਪਾਪ ਮੈਂ ਦੇਣਾ, ਤੂੰ ਜਾ ਵੀ ਡਾਨ, ਇਹਦੇ ਟੋਟੇ ਟੋਟੇ ਮੈਂ ਆਪ ਕਰ ਲਾਂਗਾ। ਚੱਲ ਵੀ ਤਿਆਰ ਹੋ ਜਾ, ਹੁਣ ਤੇਰੇ ਟੁਕੜੇ ਟੁਕੜੇ ਕਰਾਂਗਾ। ਲੇਕਿਨ ਮੇਰਾ ਇੱਕ ਅਸੂਲ ਹੈ, ਮੈਂ ਆਪਣੇ ਸ਼ਿਕਾਰ ਨੂੰ ਕਦੀ ਬੰਨ ਕੇ ਨਹੀਂ ਮਾਰਿਆ, ਹਮੇਸ਼ਾ ਖੋਲ ਕੇ ਮਾਰਿਆ, ਖੋਲ ਕੇ। ਸਮਝ ਆਈ ਨਾ? ਦਿਖਾ ਕਿੱਥੋਂ ਕਿੱਥੋਂ ਤੈਨੂੰ ਬੰਨਿਆ। ਬੜਾ ਅਸੂਲਾਂ ਦਾ ਪੱਕਾ ਤੂੰ। ਹਰ ਕੰਮ ਅਸੂਲਾਂ ਤੇ ਹੁੰਦੇ ਨੇ, ਅਸੂਲਾਂ ਤੋਂ ਬਗੈਰ ਕੋਈ ਕੰਮ ਨਹੀਂ। ਅੱਛਾ ਉਹ ਭਰਾਵਾ, ਉਹ ਮੂੰਹ ਤੇ ਵਿਖਾ ਆਪਣਾ। ਭਰਾਵਾ ਕੀ ਭਰਾਵਾ? ਸਾਡੇ ਕੋਲ ਕੋਈ ਭਰਾ ਭਰੂ ਨਹੀਂ, ਕੋਈ ਭੈਣ ਨਹੀਂ। ਮੂੰਹ। ਉਸਤਾਦ ਜੀ ਤੁਸੀਂ ਮੈਨੂੰ ਮਾਫ ਕਰ ਦਿਓ। ਉਸਤਾਦ ਜੀ ਤੁਸੀਂ ਮੇਰਾ ਮਾਲ ਕੀ ਲੈਣ ਗਏ? ਉਹਦਾ ਬਿੱਲ ਜਮਾ ਕਰਾਉਣ ਗਿਆ ਸੀ। ਉਹ ਮੇਰੇ ਪ੍ਰੋਗਰਾਮਾਂ 'ਚ ਪੈਸੇ ਚੁੱਕਣ ਵਾਲਾ ਚਕਨੈਜ਼ਰ ਆ, ਉਹ ਮੇਰੇ ਆ ਸ਼ਾਗਿਰਦਾ। ਉਹ ਤੈਨੂੰ ਇੰਨੀ ਤਮੀਜ਼ ਹੈ ਕਿ ਤੂੰ ਉਸਤਾਦਾਂ ਨੂੰ ਕਿਡਨੈਪ ਕਰਨਾ, ਤੈਨੂੰ ਪਛਾਣ ਨਹੀਂ ਹੈਗੀ। ਸਾਡੇ ਹੱਥਾਂ ਦਾ ਖਾਦਾ ਪੀਤਾ ਤੂੰ ਲਾਂਤੀ ਆ, ਤੈਨੂੰ ਇਹ ਨਹੀਂ ਪਤਾ ਲੱਗਾ ਹੈਗਾ। ਉਹ ਇਰਮ ਨਾਲ ਮੈਂ ਪਿਆਰ ਕਰਦਾ ਵਾਂ, ਉਹ ਮੇਰੇ ਨਾਲ ਪਿਆਰ ਕਰਦੀ ਆ। ਆਹ ਵਿੱਚ ਟੈਣਾ ਜਿਹਾ ਆ ਗਿਆ ਵਾ ਤੇ ਮੈਨੂੰ ਗਵਾਹ ਕਰਕੇ ਲੈ ਆਇਆ ਇਹਨੂੰ। ਤੁਸੀਂ ਮੈਨੂੰ ਇਹ ਗੱਲ ਦੱਸੋ, ਤੁਸੀਂ ਇਹਨਾਂ ਨੂੰ ਪਿਆਰ ਕਰਦੇ ਹੋ ਨਾ? ਹਾਂਜੀ ਕਰਦਾ। ਤੇ ਇਹ ਟਾਣਾ ਤੁਹਾਨੂੰ ਲੈ ਆਇਆ ਹਾਂ, ਤੇ ਤੁਹਾਡੇ ਕੋਲ ਸਾਂਭਿਆ ਨਹੀਂ ਗਿਆ? ਮੈਨੂੰ ਤਾਂ ਤੇਰੇ ਤੇ ਹੈਰਾਨਗੀ ਆਉਣ ਡਈ ਆ। ਉਹ ਬਾਜੇ ਤਬਲੇ ਚੁੱਕਣ ਵਾਲੇ ਆ, ਹੁਣ ਤੂੰ ਬੰਦੇ ਚੁੱਕਣ ਲੱਗ ਪਿਆ ਵਾ। ਇੱਕ ਪਾਨ ਤੇ 6 ਟੋਟੇ ਕਰਨ ਵਾਲੇ ਆ, ਮੁੜ ਕੇ ਬਕਾਇਦਾ ਤੂੰ ਦੁਕਾਨਦਾਰ ਨੂੰ ਕਹਿੰਦਾ ਸੀ ਭਾਈ ਸਪਾਰੀ ਥੋੜੀ ਜਿਹੀ ਹੋਰ ਪਾਈ, ਤੂੰ ਸਪਾਰੀਆਂ ਫੜਨ ਲੱਗ ਪਿਆ ਵਾ। ਉਸਤਾਦ ਜੀ ਮੈਨੂੰ ਮਾਫ ਕਰ ਦਿਓ। ਮੈਂ ਨਹੀਂ ਮਾਫ ਕਰਨਾ, ਮੈਂ ਤੈਨੂੰ ਕੰਮ ਤੇ ਨਹੀਂ ਲਿਜਾਣਾ ਨਾਲ। ਨਹੀਂ ਮੈਨੂੰ ਕੰਮ ਦੀ ਛੱਡ ਦਿਓ ਪਰਾਂ, ਤੁਸੀਂ ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਮਾਫ ਕਰ ਦਿਓ। ਇਹਨਾਂ ਦਾ ਵਿਆਹ ਤੁਹਾਡੇ ਨਾਲ ਹੀ ਹੋਏਗਾ। ਸੱਚੀ? ਹਾਂ। ਉਹ ਜੀ ਓਏ, ਉਹ ਜਿਉਂਦਾ ਵਸਦਾ ਰਹਿ। ਤੇ ਰਹੀ ਗੱਲ ਟੈਣੇ ਦੀ,
ਉਹਨੂੰ ਮੈਂ ਆਪ ਹੀ ਸਾਂਭ ਲਾਂਗਾ। ਪੱਕੀ ਗੱਲ ਆ? ਪੱਕੀ ਗੱਲ ਆ। ਇੰਨਾ ਬਹਾਦਰ ਹੋ ਗਿਆ ਤੂੰ? ਚਲਾ ਮੇਰੇ ਨਾਲ। ਉਹ ਨਾਲ ਮੇਰੇ ਤੂੰ ਕਿੱਥੇ ਜਾਣਾ ਵਾ? ਤੂੰ ਇੱਥੇ ਹੀ ਰਹਿ, ਉਹ ਟੈਣੇ ਜਿਹੇ ਨੂੰ ਸਾਂਭ। ਤੇ ਨਾਲੇ ਇੱਕ ਗੱਲ ਮੇਰੀ ਗੱਲ ਹੋਰ ਸੁਣ ਲੈ। ਉਹ ਕਿਹੜੀ? ਜੇ ਮੇਰਾ ਇਰਮ ਦੇ ਨਾਲ ਤੂੰ ਵਿਆਹ ਕਰਾਤਾ ਨਾ ਸ਼ਹਜ਼ਾਦੇ ਤੋਂ, ਟੈਣੇ ਨੂੰ ਮਾਰ ਦਿੱਤਾ, 1 ਕਿਲੋ ਆਟਾ ਤੇ 1 ਕਿਲੋ ਗੁੜ ਮੈਂ ਤੈਨੂੰ ਆਪ ਦੇ ਕੇ ਜਾਣਾ। ਨਹੀਂ ਤਾਂ ਮੈਂ ਤੈਨੂੰ ਕੰਮ ਤੇ ਨਹੀਂ ਲਿਜਾਣਾ ਨਾਲ। ਉਸਤਾਦ ਜੀ ਤੁਹਾਡਾ ਕੰਮ ਹੋ ਗਿਆ, ਪਰੇਸ਼ਾਨ ਨਾ ਹੋਵੋ। ਨਾਲੇ ਮੈਨੂੰ ਇੱਕ ਹੋਰ ਗੱਲ ਦਾ ਚੇਤਾ ਆਇਆ। ਉਹ ਕਿਹੜੀ? ਬੁੱਧ ਨੂੰ ਤੂੰ ਪਹੁੰਚਣਾ ਵਾ, ਸੌਣ ਤੂੰ ਲੱਦਣਾ ਆਣ ਕੇ। ਵਾਹ ਜੀ ਵਾਹ ਉਸਤਾਦ ਜੀ, ਚੰਗਾ ਮੈਨੂੰ ਆਰੇ ਲਾਇਆ ਜੇ। ਸੌਣ ਰੱਖੇ ਤੂੰ ਲੱਦਣਾ, ਉਹ ਮੈਂ ਬਦਮਾਸ਼ ਹਾਂ, ਮੈਂ ਕੋਈ ਸੌਣ ਲੱਦਣਾ। ਸ਼ੁਕਰ ਹੈ ਰੱਬ ਦਾ, ਅੱਲਾ ਨੇ ਤੇਰੀ ਜਾਨ ਬਚਾਤੀ ਯਾਰ। ਵੇ ਉੱਠ ਵੇ, ਸੱਚੀ ਮੁਹੱਬਤ ਕਰਨ ਵਾਲੇ ਏਦਾਂ ਡਿੱਗਦੇ ਨਹੀਂ ਹੁੰਦੇ। ਤੇ ਨਾਲੇ ਮੇਰੀ ਗੱਲ ਸੁਣ ਲੈ, ਡੋਨ ਨੇ ਤੇਰੀ ਸਪਾਰੀ ਡਿੰਗੇ ਬਦਮਾਸ਼ ਨੂੰ ਦਿੱਤੀ ਸੀ ਨਾ, ਤੇ ਡਿੰਗੇ ਬਦਮਾਸ਼ ਨੇ ਡੋਨ ਨੂੰ ਕਤਲ ਕਰਕੇ ਨਹਿਰ 'ਚ ਸੁੱਟਤਾ ਈ। ਹੁਣ ਉਹਦੇ ਮਰਨ ਤੇ ਮੈਂ ਰੋਣਾ ਵਾ ਕਿ ਭੰਗੜੇ ਪਾਉਣੇ ਆ? ਲੈ ਖਾਰੇ ਸਲਾ, ਅਸੀਂ ਕਿਉਂ ਰੋਣਾ? ਆਪਾਂ ਤੇ ਨੱਚਾਂਗੇ, ਸਾਰੀ ਰਾਤ ਨੱਚਾਂਗੇ, ਭੰਗੜੇ ਪਾਵਾਂਗੇ। ਤੇ ਚਾਚਾ ਮੁੰਸ਼ੀ, ਮੇਰੇ ਅੱਬੇ ਦੀ ਲਿਖੀ ਹੋਈ ਅੱਜ ਮੈਨੂੰ ਵਸੀਅਤ ਪੜ੍ਹ ਕੇ ਸੁਣਾ। ਲਓ ਜੀ ਵਸੀਅਤ ਸੁਣਾ ਦਿੰਨੇ ਅਸੀਂ। ਚਾਚਾ ਮੁੰਸ਼ੀ ਬਹਿ ਕੇ ਸੁਣਾ। ਲਓ ਜੀ ਵਸੀਅਤ ਸੁਣ ਲਓ। 29 ਦਸੰਬਰ 2025 ਨੂੰ ਮੇਰੀ ਧੀ 22 ਸਾਲਾਂ ਦੀ ਹੋ ਜਾਏਗੀ, ਤੇ ਜਦੋਂ ਮੇਰੀ ਧੀ 22 ਸਾਲਾਂ ਦੀ ਹੋ ਜਾਵੇ ਤੇ ਉਹਨੂੰ ਆਪਣੀ ਸ਼ਾਦੀ ਕਰਨ ਦੀ ਆਪਣੀ ਮਰਜ਼ੀ ਹੋਣੀ ਚਾਹੀਦੀ ਉਹਦੀ। ਲੇਕਿਨ ਜਿੰਨੀ ਵੀ ਜਾਇਦਾਦ ਹੈ, 2 ਮਰਬੇ ਜ਼ਮੀਨ, 10 ਮੱਝਾਂ ਔਰ ਮਰੂਦਾਂ ਵਾਲਾ ਬਾਗ, ਤੇ ਸਾਰੀ ਜਾਇਦਾਦ ਉਹਦੇ ਦੇ ਧੀ ਤੇ ਜਵਾਈ ਦੇ ਨਾਂ ਹੋਏਗੀ। ਲੈ ਵੀ ਸੋਹਣਿਆ, ਕਾਵਾਂ ਤੇ ਚਿੜੀਆਂ ਦਾ ਝੂਠਾ ਪਾਣੀ ਪੀ ਕੇ ਬੜਕਾ ਮਾਰਨ ਵਾਲਿਆ, ਸਾਨੂੰ ਤੈਨੂੰ ਵੀ ਸਾਹ ਵੀ ਕਹਿਣਾ ਪੈਣਾ।